ਅੱਜ ਵਾਸ਼ਿੰਗਟਨ ਪੋਸਟ ਨੇ ਪੂਰੀ ਤਰ੍ਹਾਂ ਜਿਹੜਾ ਆ ਮੋਦੀ ਸਰਕਾਰ ਦਾ ਜਲੂਸ ਕੱਢ ਕੇ ਰੱਖ ਦਿੱਤਾ ਹੈਗਾ। ਅਮਰੀਕਨ ਸਿਟੀਜ਼ਨ ਗੁਰਪਤਵੰਤ ਸਿੰਘ ਪੰਨੂ ਹੁਣਾਂ ਨੂੰ ਕਤਲ ਕਰਨ ਵਾਲੇ ਜਿਹੜੇ ਲੋਕ ਇਨਵੋਲਵ ਸੀ, ਉਹਨਾਂ ਦੇ ਨਾਮ ਵਾਸ਼ਿੰਗਟਨ ਪੋਸਟ ਨੇ ਡਿਕਲੇਅਰ ਕਰ ਦਿੱਤੇ ਹੈਗੇ ਆ। ਸੋ ਉਹਨਾਂ ਨੇ ਹੈਡਿੰਗ ਅੰਡਰ ਪਾਇਆ ਹੈਗਾ, ਐਨ ਅਸੈਸੀਨੇਸ਼ਨ ਪਲਾਟ ਔਨ ਅਮਰੀਕਨ ਸੋਇਲ ਰਿਵੀਲਸ ਏ ਡਾਰਕਰ ਸਾਈਡ ਆਫ ਮੋਦੀਜ਼ ਇੰਡੀਆ ਕਰ ਦਿੱਤਾ। ਜੋ ਅੱਜ ਤੱਕ ਭਾਰਤ ਇਹ ਮੁੱਕਰਦਾ ਆਇਆ ਵੀ ਨਹੀਂ ਅਸੀਂ ਇਦਾਂ ਦਾ ਕੰਮ ਨਹੀਂ ਕਰਦੇ, ਹੁਣ ਇਹ ਕਲੀਅਰ ਹੋ ਗਿਆ ਵੀ ਉਹਨਾਂ ਦੀ ਪੂਰੀ ਸਰਕਾਰ ਇਸ ਕੰਮ ਦੇ ਵਿੱਚ ਸਿੱਖਾਂ ਨੂੰ ਪੂਰੀ ਦੁਨੀਆ ਦੇ ਵਿੱਚ ਮਾਰਨ ਦੇ ਵਿੱਚ ਪੂਰੀ ਤਰ੍ਹਾਂ ਇਨਵੋਲਵ ਸੀ। ਕਿਸ ਬੰਦੇ ਨੇ ਗੁਰਪਤਵੰਤ ਸਿੰਘ ਪੰਨੂ ਉਹਨਾਂ ਦੇ ਘਰ ਦਾ ਐਡਰੈਸ ਪ੍ਰੋਵਾਈਡ ਕੀਤਾ, ਜੋ ਰਾਜ ਆ ਉਸ ਟਾਈਮ ਦੇ ਉੱਤੇ ਕਹਿੰਦੇ ਏਜੰਟ ਸੀਗਾ, ਉਹਦਾ ਨਾਂ ਉਹਨਾਂ ਨੇ ਰਿਸਰਚ ਐਨਾਲਿਸਿਸ ਵਿੰਗ ਦਾ ਜੋ ਇੰਡੀਆ ਦੀ ਸਪਾਈ ਏਜੰਸੀ ਹੈਗੀ ਆ, ਉਸ ਦਾ ਨਾਮ ਵਿਕਰਮ ਯਾਦਵ ਕਰਕੇ ਜਿਹੜਾ ਦੱਸਿਆ ਗਿਆ ਹੈਗਾ। ਸੋ ਇੱਕ ਪਾਸੇ ਜੱਫੀਆਂ ਪੈ ਰਹੀਆਂ ਸੀ, ਦੂਜੇ ਪਾਸੇ ਵਿਕਰਮ ਯਾਦਵ ਰਾਹ ਦਾ ਜਿਹੜਾ ਐਨਾਲਿਸਿਸ ਦਾ ਉਹਨਾਂ ਦਾ ਬੰਦਾ ਸੀਗਾ, ਉਹ ਅਸੈਸੀਨੇਸ਼ਨ ਨੂੰ ਟੌਪ ਦੀ ਪ੍ਰਾਇੋਰਟੀ ਬਣਾ ਕੇ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਵਾਲੇ ਪਾਸੇ ਨੂੰ ਅੱਗੇ ਜਿਹੜੀ ਹਰੀ ਝੰਡੀ ਉਹ ਵਧਾ ਰਿਹਾ ਸੀ। ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦੀ ਅਸੈਸੀਨੇਸ਼ਨ ਕਤਲ ਹੋਇਆ ਸੀ 18 ਜੂਨ ਨੂੰ। ਉਹ ਵੀ ਸਿੱਧਾ ਵਾਸ਼ਿੰਗਟਨ ਪੋਸਟ ਵਾਲੇ ਲਿੰਕ ਕਰ ਰਹੇ ਆ ਇਸ ਯਾਦਵ ਦੇ ਨਾਲ ਜੀ। ਇਹ ਵਿਕਰਮ ਯਾਦਵ ਦੀ ਹੀ ਨਿਗਰਾਨੀ ਹੇਠ ਉਹ ਵੀ ਕਤਲੋਗਾਰਤ ਹੋਈ ਆ। ਅਮਰੀਕਾ ਦੀਆਂ ਜਿਹੜੀਆਂ ਏਜੰਸੀਜ਼ ਆ ਉਹ ਬੜੀਆਂ ਸਰਪ੍ਰਾਈਜ਼ ਆ ਵੀ ਇਹ ਇੰਡੀਆ ਵਾਲੇ ਇਸ ਹੱਦ ਤੱਕ ਪਹੁੰਚ ਗਏ ਹੈਗੇ ਆ। ਬਾਕੀ ਆਈਏ ਅੱਜ ਦੀ ਜਿਹੜੀ ਮੇਨ ਖਬਰ ਆ, ਅੱਜ ਵਾਸ਼ਿੰਗਟਨ ਪੋਸਟ ਨੇ ਪੂਰੀ ਤਰ੍ਹਾਂ ਜਿਹੜਾ ਆ ਮੋਦੀ ਸਰਕਾਰ ਦਾ ਜਲੂਸ ਕੱਢ ਕੇ ਰੱਖ ਦਿੱਤਾ ਹੈਗਾ। ਸਿੱਖਾਂ ਦੇ ਸੰਬੰਧ ਦੇ ਵਿੱਚ ਅਮਰੀਕਨ ਸਿਟੀਜ਼ਨ ਗੁਰਪਤਵੰਤ ਸਿੰਘ ਪੰਨੂ ਹੁਣਾਂ ਨੂੰ ਕਤਲ ਕਰਨ ਵਾਲੇ ਜਿਹੜੇ ਲੋਕ ਇਨਵੋਲਵ ਸੀ, ਉਹਨਾਂ ਦੇ ਨਾਮ ਵਾਸ਼ਿੰਗਟਨ ਪੋਸਟ ਨੇ ਡਿਕਲੇਅਰ ਕਰ ਦਿੱਤੇ ਹੈਗੇ ਆ। ਤੇ ਅੱਜ ਦਾ ਜਿਹੜਾ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਵਾਸ਼ਿੰਗਟਨ ਪੋਸਟ ਨੇ ਬਹੁਤ ਵੱਡਾ ਆਰਟੀਕਲ ਲਿਖਿਆ। ਕੁਝ ਟਰਾਈ ਕਰਾਂਗੇ ਆਪਾਂ ਜਿੰਨਾ ਕੁ ਤੁਹਾਡੇ ਨਾਲ ਉਹ ਸਾਂਝਾ ਕਰ ਸਕੀਏ। ਉਸ ਤੋਂ ਬਾਅਦ ਬਲੂਮਬਰਗ ਨੇ ਪੂਰੀ ਰਿਪੋਰਟ ਛਾਪੀ ਆ, ਤੇ ਉਸ ਤੋਂ ਬਾਅਦ ਫਿਰ ਆਪਾਂ ਕੈਨੇਡਾ ਵਾਲੀ ਖਬਰ ਸਾਂਝੀ ਕਰਾਂਗੇ। ਸੋ ਸਭ ਤੋਂ ਪਹਿਲਾਂ ਅੱਜ ਦੀ ਅਪ੍ਰੈਲ 29 ਦੀ ਜੇ ਤੁਸੀਂ ਵਾਸ਼ਿੰਗਟਨ ਪੋਸਟ ਦੀ ਜੋ ਅੱਜ ਸਪੈਸ਼ਲ ਰਿਪੋਰਟ ਨੂੰ ਵੈਬਸਾਈਟ ਖੋਲੋ ਤਾਂ ਸਭ ਤੋਂ ਪਹਿਲਾ ਜਿਹੜਾ ਵਾਸ਼ਿੰਗਟਨ ਪੋਸਟ ਦਾ ਐਕਸਕਲੂਸਿਵ ਆ, ਯਾਨੀ ਕਿ ਉਹਨਾਂ ਨੇ ਬਹੁਤ ਜ਼ਿਆਦਾ ਘੋਖ ਕਰਨ ਤੋਂ ਬਾਅਦ ਦੇ ਵਿੱਚ ਇਹ ਆਰਟੀਕਲ ਛਾਪਿਆ ਆ। ਤਿੰਨ ਜਿਹੜੇ ਪੱਤਰਕਾਰ ਗ੍ਰੈਗ ਮਿਲਰ, ਗੈਰੀ ਸ਼ੀ ਤੇ ਇਲਨ ਨਾਕਾਸ਼ੀਮਾ, ਇਹਨਾਂ ਦੇ ਦੁਆਰਾ ਇਸ ਆਰਟੀਕਲ ਨੂੰ ਜਿਹੜਾ ਉਹ ਛਾਪਿਆ ਗਿਆ ਹੈਗਾ ਆ। ਤਕਰੀਬਨ 11 ਪੇਜ ਦਾ ਇਹ ਆਰਟੀਕਲ ਆ। ਇਸ ਦੇ ਵਿੱਚ ਐਕਸਕਲੂਸਿਵ ਉਹਨਾਂ ਨੇ ਕਵਰੇਜ ਜਿਹੜੀ ਇਸ ਦੇ ਵਿੱਚ ਕੀਤੀ ਆ। ਜਿਹੜੇ CC1 ਦਾ ਨਾਂ ਹੁੰਦਾ ਸੀ, ਗੁਰਪਤਵੰਤ ਸਿੰਘ ਪੰਨੂ ਹੁਣਾਂ ਦੇ ਜਿਹੜੇ ਕਤਲ ਦੀ ਸਾਜ਼ਿਸ਼ ਦੇ ਵਿੱਚ ਕੁਝ ਨਾਮ ਜਿਹੜੇ ਆ ਉਹ ਹੁਣ ਸਾਹਮਣੇ ਆਏ ਆ। ਗੁਪਤਾ ਜਿਹੜਾ ਫੜਿਆ ਗਿਆ ਸੀ, ਜਿਹੜਾ ਚੈਕ ਰਿਪਬਲਿਕ ਦੇ ਵਿੱਚ ਅਜੇ ਵੀ ਉੱਥੇ ਅੰਦਰ ਆ। ਕਿਸ ਤਰੀਕੇ ਦੇ ਨਾਲ ਉਹ ਤਸਵੀਰ ਦੇ ਯਾਦ ਦਿਵਾਉਂਦੇ ਜਾਈਏ ਵੀ ਪੰਨੂ ਹੁਣਾਂ ਨੂੰ ਕਤਲ ਕਰਨ ਦੇ ਲਈ ਹਿਟਮੈਨ ਨੂੰ ਡਾਲਰਾਂ ਦੇ ਨੋਟ, 100 ਦੇ ਤੇ $1 ਦਾ ਜਿਹੜਾ ਨੋਟ ਦਿੰਦੇ ਹੋਏ ਉਹ ਜਿਹੜੀ ਤਸਵੀਰ ਸਾਹਮਣੇ ਆਈ ਸੀ ਇੰਡਾਈਟਮੈਂਟ ਦੇ ਵਿੱਚ, ਉਸ ਦੇ ਵਿੱਚ ਹੁਣ ਨਵੀਆਂ ਚੀਜ਼ਾਂ ਜਿਹੜੀਆਂ ਆ ਉਹ ਖੁਲਾਸੇ ਇਸ ਆਰਟੀਕਲ ਨੇ ਕੀਤੇ ਆ। ਮੁੱਖ ਦੀ ਗੱਲ ਇਹ ਆ ਹਰਜੋਤ ਸਿੰਘ ਜੀ ਇਸ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਇੱਕ ਪਾਸੇ ਤਾਂ ਮੋਦੀ ਮੂੰਹ ਦੇ ਉੱਤੇ ਮਖੌਟਾ ਪਾ ਕੇ ਡੈਮੋਕ੍ਰੇਸੀ ਦਾ ਦੁਨੀਆ ਭਰ ਦੇ ਵਿੱਚ ਭ੍ਰਮਣ ਕਰ ਰਿਹਾ ਆ, ਘੁੰਮ ਰਿਹਾ ਆ। ਅਮਰੀਕਾ ਵਾਲਿਆਂ ਨੇ ਵੀ ਇਹਨਾਂ ਨੂੰ ਗੁਲਦਸਤੇ ਦਿੱਤੇ ਆ, ਪਰ ਅਮਰੀਕਾ ਦੇ ਗੁਲਦਸਤੇ ਲੈ ਕੇ ਉਹਨਾਂ ਦੀ ਹੀ ਇੱਕ ਸਿਟੀਜ਼ਨ ਨੂੰ ਮਾਰਨ ਦੀ ਸਾਜ਼ਿਸ਼ ਕਰ ਰਿਹਾ ਸੀ। ਪਿੱਠ 'ਚ ਛੁਰਾ ਜਿਹੜਾ ਉਹ ਕਿੱਦਾਂ ਮਾਰ ਰਿਹਾ ਸੀ, ਇਸ ਦਾ ਜਿਹੜਾ ਉਹਨਾਂ ਨੇ ਪੂਰਾ ਖੁਲਾਸਾ ਕੀਤਾ। ਸੋ ਅੱਜ ਦੀ ਵਾਸ਼ਿੰਗਟਨ ਪੋਸਟ ਗੂਗਲ ਤੇ ਸਰਚ ਕਰੋਗੇ, ਬਹੁਤ ਵਾਰ ਜਿਹੜਾ ਆ ਉਹ ਤੁਹਾਨੂੰ ਉਹਨਾਂ ਦੀ ਸਬਸਕ੍ਰਿਪਸ਼ਨ ਲੈਣੀ ਪੈਂਦੀ ਆ। ਸੋ ਉਹਨਾਂ ਨੇ ਹੈਡਿੰਗ ਅੰਡਰ ਪਾਇਆ ਹੈਗਾ, ਐਨ ਅਸੈਸੀਨੇਸ਼ਨ ਪਲਾਟ ਔਨ ਅਮਰੀਕਨ ਸੋਇਲ ਰਿਵੀਲਸ ਏ ਡਾਰਕਰ ਸਾਈਡ ਆਫ ਮੋਦੀਜ਼ ਇੰਡੀਆ। ਪਈ ਅਮਰੀਕਨ ਧਰਤੀ ਦੇ ਉੱਤੇ ਕਿਸੇ ਨੂੰ ਅਸੈਸੀਨੇਟ ਕਰਨ ਦਾ ਜੋ ਉਹ ਕੋਸ਼ਿਸ਼ ਕਰ ਰਹੇ ਸੀ, ਉਸ ਨੂੰ ਜਿਹੜਾ ਨਹੀਂ ਹੋਣ ਦਿੱਤਾ। ਤੇ ਇਹ ਜਿਹੜਾ ਆ ਮੋਦੀ ਦੀ ਸਰਕਾਰ ਦਾ ਕਾਲਾ ਜਿਹੜਾ ਸਮਾਂ ਉਹ ਦੱਸ ਸਕਦੇ ਹੈਗੇ ਆ। ਸੋ ਇਸ ਰਿਪੋਰਟ ਦੀ ਜਿਹੜੀ ਸ਼ੁਰੂਆਤ ਆ, ਤਿੰਨੇ ਜਿਹੜੇ ਜਰਨਲਿਸਟ ਆ ਇਹਨਾਂ ਨੇ ਅਮਰੀਕਾ ਦੇ ਵਿੱਚ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਉਹਨਾਂ ਨਾਲ ਗੱਲਬਾਤ ਕੀਤੀ, ਇੰਡੀਆ ਦੀ ਇੰਟੈਲੀਜੈਂਸ ਏਜੰਸੀਜ਼ ਦੇ ਨਾਲ, ਯੂਰਪ ਦੇ ਵਿੱਚ, ਤੇ ਸਾਰਾ ਜਿਹੜਾ ਨਿਚੋੜ ਕੱਢ ਕੇ ਉਹਨਾਂ ਨੇ ਅੱਜ ਪੇਸ਼ ਕਰ ਦਿੱਤਾ। ਜੋ ਅੱਜ ਤੱਕ ਭਾਰਤ ਇਹ ਮੁੱਕਰਦਾ ਆਇਆ ਵੀ ਨਹੀਂ ਅਸੀਂ ਇਦਾਂ ਦਾ ਕੰਮ ਨਹੀਂ ਕਰਦੇ, ਹੁਣ ਇਹ ਕਲੀਅਰ ਹੋ ਗਿਆ ਵੀ ਉਹਨਾਂ ਦੀ ਪੂਰੀ ਸਰਕਾਰ ਇਸ ਕੰਮ ਦੇ ਵਿੱਚ ਸਿੱਖਾਂ ਨੂੰ ਪੂਰੀ ਦੁਨੀਆ ਦੇ ਵਿੱਚ ਮਾਰਨ ਦੇ ਵਿੱਚ ਪੂਰੀ ਤਰ੍ਹਾਂ ਇਨਵੋਲਵ ਸੀ।
ਸੋ ਆਰਟੀਕਲ ਇਹ ਇਦਾਂ ਸ਼ੁਰੂ ਕਰਦੇ, ਕਹਿੰਦੇ ਵਾਈਟ ਹਾਊਸ ਦੇ ਵਿੱਚ ਇੱਕ ਪਾਸੇ ਤਾਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉਹਨਾਂ ਦਾ ਫੁੱਲਾਂ ਦੇ ਗੁਲਦਸਤੇ ਲੈ ਕੇ ਜਿਹੜਾ ਸਵਾਗਤ ਕੀਤਾ ਜਾ ਰਿਹਾ ਸੀ, ਕਿਉਂਕਿ ਚਾਈਨਾ ਨੂੰ ਕਾਊਂਟਰ ਕਰਨ ਦੇ ਲਈ ਅਮਰੀਕਾ ਵਾਲੇ ਇੰਡੀਆ ਦੇ ਨਾਲ ਵਧੀਆ ਸੰਬੰਧ ਜਿਹੜਾ ਆ ਬਣਾਉਣਾ ਚਾਹੁੰਦੇ ਸੀ। ਸਾਊਥ ਲਾਨ ਜੋ ਵਾਈਟ ਹਾਊਸ ਦਾ ਹੈਗਾ ਆ, ਉੱਥੇ ਲੋਟਸ ਬਲੂਮਸ, ਜਿਹੜੇ ਲੋਟਸ ਦੇ ਜਿਹੜੇ ਫੁੱਲ ਸੀ ਉਹ ਰੱਖੇ ਹੋਏ ਸੀ। ਮੋਦੀ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਆ, ਇਹ ਉਹਨਾਂ ਦਾ ਫੁੱਲ ਵੀ ਹੈਗਾ ਆ, ਤੁਹਾਨੂੰ ਪਤਾ ਸਿੰਬਲ ਆ ਉਹਨਾਂ ਦਾ ਕਮਲ ਦਾ ਫੁੱਲ। ਤੇ ਕੈਲੀਫੋਰਨੀਆ ਤੋਂ ਕਹਿੰਦੇ ਜਿਹੜੇ ਹੈਗੇ ਆ ਸ਼ੈਫ ਜਿਹੜੇ ਆ ਉਹ ਫਲਾਈ ਕੀਤੇ ਗਏ ਸੀ, ਕੁੱਕ ਜਿਹੜੇ ਹੈਗੇ ਆ, ਤਾਂ ਕਿ ਜਿਹੜਾ ਵੈਜੀਟੇਰੀਅਨ ਫੂਡ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਵੇ। ਪਰ ਦੂਸਰੇ ਪਾਸੇ ਜਿਹੜੀਆਂ ਇੰਡੀਆ ਦੀਆਂ ਇੰਟੈਲੀਜੈਂਸ ਏਜੰਸੀ ਸੀਗੀਆਂ, ਉਹ ਇੱਕ ਹਿਟਮੈਨ ਨੂੰ ਹਾਇਰ ਕਰਨ ਜਾ ਰਹੀਆਂ ਸੀਆਂ ਪਈ ਅਮਰੀਕਾ ਦੇ ਵਿੱਚ ਜੋ ਮੋਦੀ ਸਰਕਾਰ ਦਾ ਵਿਰੋਧ ਹੋ ਰਿਹਾ ਹੈਗਾ ਸਿੱਖਾਂ ਵੱਲੋਂ, ਉਹਨਾਂ ਦੇ ਲੀਡਰ ਨੂੰ ਕਿਸ ਤਰ੍ਹਾਂ ਜਿਹੜਾ ਅਮਰੀਕਾ ਦੀ ਧਰਤੀ ਦੇ ਉੱਤੇ ਜਾ ਕੇ ਪੈਸੇ ਦੇ ਕੇ ਮਾਰਨਾ ਹੈਗਾ ਆ। ਸੋ ਇਸ ਸੰਬੰਧ ਦੇ ਵਿੱਚ ਬੜੀ ਡਿਟੇਲ ਦੇ ਵਿੱਚ ਜਿਹੜੀ ਆ ਰਿਪੋਰਟ ਉਹਨਾਂ ਨੇ ਇਹ ਛਾਪੀ ਆ, ਤੇ ਉਹਨਾਂ ਨੇ ਜਿਹੜਾ CC1 ਆਪਾਂ ਕਹਿ ਰਹੇ ਸੀ ਵੀ ਕਿਹੜਾ ਬੰਦਾ ਇੰਡੀਆ ਦੀ ਸਰਕਾਰ ਦਾ ਨਿਖਲ ਗੁਪਤਾ ਜੋ ਅੱਜ ਕੱਲ ਚੈਕ ਰਿਪਬਲਿਕ ਦੇ ਵਿੱਚ ਹੈਗਾ ਆ, ਜੇਲ੍ਹ ਦੇ ਵਿੱਚ ਰੱਖਿਆ ਹੋਇਆ, ਉਹ ਕਿਹੜਾ ਬੰਦਾ ਉਹਦੇ ਨਾਲ ਵੀਡੀਓ ਤੇ ਗੱਲਬਾਤ ਕਰ ਰਿਹਾ ਸੀ, ਕਿਸ ਬੰਦੇ ਨੇ ਗੁਰਪਤਵੰਤ ਸਿੰਘ ਪੰਨੂ ਉਹਨਾਂ ਦੇ ਘਰ ਦਾ ਐਡਰੈਸ ਪ੍ਰੋਵਾਈਡ ਕੀਤਾ, ਜੋ ਰਾਤ ਆ ਉਸ ਟਾਈਮ ਦੇ ਉੱਤੇ ਕਹਿੰਦੇ ਏਜੰਟ ਸੀਗਾ, ਉਹਦਾ ਨਾਂ ਉਹਨਾਂ ਨੇ ਰਿਸਰਚ ਐਨਾਲਿਸਿਸ ਵਿੰਗ ਦਾ ਜੋ ਇੰਡੀਆ ਦੀ ਸਪਾਈ ਏਜੰਸੀ ਹੈਗੀ ਆ, ਉਸ ਦਾ ਨਾਮ ਵਿਕਰਮ ਯਾਦਵ ਕਰਕੇ ਜਿਹੜਾ ਦੱਸਿਆ ਗਿਆ ਹੈਗਾ। ਸੋ ਬਿਲਕੁਲ ਕਹਿੰਦੇ ਵੀ ਇੱਕ ਪਾਸੇ ਜਦ ਮੋਦੀ 22 ਜੂਨ ਨੂੰ ਇੱਥੇ ਤੁਰਿਆ ਫਿਰਦਾ ਸੀਗਾ, ਇੱਥੇ ਉਹਦਾ ਸਵਾਗਤ ਆਓ ਭਗਤ ਹੋ ਰਹੀ ਸੀ, ਉੱਥੇ ਉਹਦੀ ਹੀ ਜਿਹੜੀ ਰਾਹ ਦੀ ਏਜੰਸੀ ਦਾ ਵਿਕਰਮ ਯਾਦਵ ਅਸੈਸੀਨੇਸ਼ਨ ਨੂੰ ਪ੍ਰਾਇੋਰਟੀ ਨਾਓ ਜਿਹੜਾ ਆ ਉਸ ਦਾ ਕਹਿ ਰਿਹਾ ਸੀਗਾ ਵੀ ਇਹ ਹੁਣੇ ਹੀ ਜਿਹੜਾ ਆ ਆਪਾਂ ਇਹ ਕਤਲ ਕਰਨਾ ਆ ਗੁਰਪਤਵੰਤ ਸਿੰਘ ਪੰਨੂ ਦਾ, ਉਸ ਨੂੰ ਜਿਹੜਾ ਉਹ ਮਾਰਨਾ ਆ। ਇੱਕ ਪਾਸੇ ਮਿਊਚੁਅਲ ਟਰਸਟ ਦੀ ਗੱਲ ਕਰ ਰਹੇ ਸੀਗੇ, ਦੂਜੇ ਪਾਸੇ ਮੋਦੀ ਜਿਹੜਾ ਆ ਉਹ ਹੱਥਾਂ ਦੇ ਵਿੱਚ ਛੁਰਾ ਲੈ ਕੇ ਬਾਈਡਨ ਦੀ ਪਿੱਠ ਵਿੱਚ ਛੁਰਾ ਜਿਹੜਾ ਉਹ ਖੋਬ ਰਿਹਾ ਸੀਗਾ। ਸੋ US ਦੇ ਵਿੱਚ ਆ ਕੇ ਇੱਕ ਪਾਸੇ ਜੱਫੀਆਂ ਪੈ ਰਹੀਆਂ ਸੀ, ਦੂਜੇ ਪਾਸੇ ਵਿਕਰਮ ਯਾਦਵ ਰਾਹ ਦਾ ਜਿਹੜਾ ਐਨਾਲਿਸਿਸ ਦਾ ਉਹਨਾਂ ਦਾ ਬੰਦਾ ਸੀਗਾ, ਉਹ ਅਸੈਸੀਨੇਸ਼ਨ ਨੂੰ ਟੌਪ ਦੀ ਪ੍ਰਾਇੋਰਟੀ ਬਣਾ ਕੇ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਵਾਲੇ ਪਾਸੇ ਨੂੰ ਅੱਗੇ ਜਿਹੜੀ ਹਰੀ ਝੰਡੀ ਉਹ ਵਧਾ ਰਿਹਾ ਸੀ। ਯਾਦਵ ਨੇ ਕਹਿੰਦੇ ਵੀ ਜਿਹੜਾ ਟਾਰਗੇਟ ਗੁਰਪਤਵੰਤ ਪੰਨੂ ਆ, ਉਸ ਦਾ ਨਿਊਯਾਰਕ ਦਾ ਐਡਰੈਸ, ਉਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਅੱਗੇ ਗੁਪਤੇ ਆ ਉੱਥੇ ਤੱਕ ਜਿਹੜੀ ਉਹ ਪਹੁੰਚਾਈ ਆ। ਜਿਹੜਾ ਵੁੱਡ ਬੀ ਅਸੈਸਨ ਜਿਹੜਾ ਹਿਟਮੈਨ ਸੀਗਾ, ਜੋ ਕਿ ਕੁਦਰਤੀ DEA ਦਾ ਅੰਡਰਕਵਰ ਏਜੰਟ ਸੀਗਾ, US ਦਾ ਇਹ ਸਿਟੀਜ਼ਨ ਆ ਪੰਨੂ, ਉਸ ਨੂੰ ਮਾਰਨ ਦੀ ਜਿਹੜੀ ਇਹ ਸਾਜ਼ਿਸ਼ ਆ ਉਹ ਰਚੀ ਜਾ ਰਹੀ ਸੀ। ਕਹਿੰਦੇ ਵੀ ਉਸ ਵਿੱਚ ਇਹ ਚੀਜ਼ਾਂ ਕਹਿ ਰਿਹਾ ਸੀ ਪ੍ਰਾਇੋਰਟੀ ਨਾਓ, ਉਹਦੇ ਜਿਹੜੇ ਇਹ ਹੁਣ ਅਦਾਲਤੀ ਦਸਤਾਵੇਜ਼ਾਂ 'ਚ ਜਿਹੜੇ ਐਨਾਲਿਸਿਸ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ, ਕਹਿੰਦਾ ਇਟ ਵਿਲ ਬੀ ਏ ਗੋ ਅਹੈਡ ਫਰੋਮ ਅਸ, ਵੀ ਸਾਡੇ ਵੱਲੋਂ ਹੁਣ ਜਿਹੜੀ ਉਹ ਅਸੀਂ ਤੁਹਾਨੂੰ ਪੂਰੀ ਹਰੀ ਝੰਡੀ ਜਿਹੜੀ ਉਹ ਦੇ ਰਹੇ ਆ ਵੀ ਪੰਨੂ ਨੂੰ ਹੁਣ ਤੁਸੀਂ ਮਾਰ ਦਿਓ। ਯਾਦਵ ਦੀ ਆਇਡੈਂਟੀਟੀ ਤੇ ਐਪਲੀਏਸ਼ਨ ਪਹਿਲਾਂ ਰਿਪੋਰਟ ਨਹੀਂ ਕੀਤੀ ਗਈ, ਅਦਾਲਤੀ ਦਸਤਾਵੇਜ਼ਾਂ ਵਿੱਚ ਇਸ ਨੂੰ CC1 ਦੇ ਨਾਮ ਦੇ ਨਾਲ ਹੀ ਜਿਹੜਾ ਉਹ ਰੱਖਿਆ ਗਿਆ ਆ। ਪਰ ਇਹ ਵਾਸ਼ਿੰਗਟਨ ਪੋਸਟ ਦੇ ਪੱਤਰਕਾਰਾਂ ਨੇ ਖੋਜੀ ਜਿਹੜੀ ਆ ਪੱਤਰਕਾਰਤਾ ਕਰਦੇ ਹੋਏ ਇਸ ਦਾ ਨਾਮ ਜਿਹੜਾ ਉਹ ਉਹਨਾਂ ਨੇ ਕੱਢ ਲਿਆਂਦਾ ਆ। ਵਾਸ਼ਿੰਗਟਨ ਪੋਸਟ ਇਸ ਟਾਈਮ ਕਈ ਥਾਵਾਂ ਦੇ ਉੱਤੇ ਇਨਵੈਸਟੀਗੇਸ਼ਨ ਕਰ ਰਹੀ ਆ, ਜਿਹੜੀ ਕ੍ਰਾਸ ਬਾਰਡਰ ਰਿਪਰੈਸ਼ਨ ਆ, ਟ੍ਰਾਂਸਨੈਸ਼ਨਲ ਰਿਪਰੈਸ਼ਨ ਆ, ਉਸ ਦੇ ਬਾਰੇ। ਤੇ ਇਹਦੇ ਵਿੱਚ ਹੀ ਕਹਿੰਦੇ ਹੁਣੇ ਇਹਨਾਂ ਨੇ ਜਿਹੜਾ ਉਹ ਦੱਸਿਆ ਆ ਵੀ ਕਿਸ ਤਰੀਕੇ ਦੇ ਨਾਲ ਭਾਰਤ ਦੁਨੀਆ ਭਰ ਦੇ ਵਿੱਚ ਇਸ ਟਾਈਮ ਕ੍ਰਾਸ ਬਾਰਡਰ ਰਿਪਰੈਸ਼ਨ ਵਿੱਚ ਅੱਗੇ ਚੱਲ ਰਿਹਾ ਆ। ਤੇ ਕਹਿੰਦੇ ਵੀ ਜ਼ਿਆਦਾਤਰ ਤਾਂ ਦੁਨੀਆ ਦੀਆਂ ਜਿਹੜੀਆਂ ਰਿਪਰੈਸਿਵ ਗਵਰਨਮੈਂਟਸ ਆ ਉਹਨਾਂ ਦੇ ਨਾਮ ਦੇ ਨਾਲ ਜੋੜ ਕੇ ਜਿਹੜਾ ਦੇਖਿਆ ਜਾਂਦਾ ਆ, ਪਰ ਭਾਰਤ ਦਾ ਜਿਹੜਾ ਮੋਦੀ ਆ ਮੂੰਹ ਦੇ ਉੱਤੇ ਜਿਹੜੇ ਉਹ ਭਾਵੇਂ ਸਮਾਈਲ ਰੱਖਦਾ ਹੈ, ਡੈਮੋਕ੍ਰੇਸੀ ਦਾ ਮਖੌਟਾ ਪਹਿਨੀ ਫਿਰਦਾ ਹੈ, ਡੈਮੋਕ੍ਰੇਸੀ ਦਾ ਇਸ ਟਾਈਮ ਨਾਚ ਉੱਥੇ ਵੀ ਚੱਲ ਰਿਹਾ ਹੈ ਇਲੈਕਸ਼ਨਾਂ ਦੇ ਰੂਪ ਦੇ ਵਿੱਚ, ਪਰ ਅੰਦਰ ਖਾਤੇ ਪਿੱਠ ਪਿੱਛੇ ਕੀ ਹੋ ਰਿਹਾ ਆ, ਇਹ ਜਿਹੜੀ ਵਾਸ਼ਿੰਗਟਨ ਪੋਸਟ ਦੀ ਅੱਜ ਆਰਟੀਕਲ ਆ ਉਸ ਨੂੰ ਸਾਫ਼ ਪਰਦਾਫਾਸ਼ ਕਰਦੀ ਆ। ਜੀ ਬਿਲਕੁਲ, ਉਹਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਵੀ ਉਹਨਾਂ ਨੇ ਇੰਡੀਆ ਦੇ ਜਿਹੜੇ ਏਜੰਸੀਜ਼ ਹੈਗੀਆਂ ਉਹਨਾਂ 'ਚ ਜਿਹੜੇ ਰਹਿ ਚੁੱਕੇ ਸਾਬਕਾ ਰਾਹ ਦੇ ਚੀਫ ਆ, ਦੌਲਤ, ਹੋਰ ਜਿਹੜੇ ਅਮਰੀਕਾ ਦੇ ਵਿੱਚ ਜਿਹੜੀਆਂ ਏਜੰਸੀਜ਼ ਹੈਗੀਆਂ ਆ, ਚਾਹੇ ਉਹ CIA ਆ, FBI ਆ, ਉਹਨਾਂ ਦੇ ਜਿਹੜੇ ਬਹੁਤ ਸਾਰੇ ਲੋਕਾਂ ਦੇ ਨਾਲ ਇੰਟਰਵਿਊ ਕੀਤੀ ਆ।
ਉਹ ਕਹਿੰਦੇ ਵੀ ਜੋ ਕੰਮ ਇਹ ਜਾਦਵ ਦਾ ਆ, ਇਹ ਬਿਨਾਂ ਸਰਕਾਰ ਤੋਂ ਨਹੀਂ ਹੋ ਸਕਦਾ। ਹੂੰ। ਸੋ ਉਹਨਾਂ ਨੇ ਕਿਹਾ ਇਹਦੇ ਵਿੱਚ ਸੰਮਤ ਕੁਮਾਰ ਗੋਇਲ ਵੀ ਇਨਵੋਲਵ ਹੈਗਾ ਆ, ਐਸ.ਕੇ. ਗੋਇਲ। ਹਾਲਾਂਕਿ ਜਿਹੜੇ ਅਮਰੀਕਾ ਦੀ ਸਰਕਾਰ ਆ, ਉਹ ਇਹਦੇ ਬਾਰੇ ਕਨਫਰਮ ਨਹੀਂ ਕਰ ਰਹੀ। ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਅਜੀਤ ਡੋਵਲ ਵੀ ਇਨਵੋਲਵ ਆ, ਕਿਉਂਕਿ ਉਹ ਡਿਫੈਂਸ ਜਿਹੜਾ ਉਹਨਾਂ ਦਾ ਐਨਐਸਏ ਦਾ ਚੀਫ ਆ। ਐਨਐਸਏ ਦਾ ਚੀਫ ਆ, ਉਹ ਤੋਂ ਬਿਨਾਂ ਇਹ ਸਾਰਾ ਕੁਝ ਨਹੀਂ ਹੋ ਸਕਦਾ। ਸੋ ਜਿਹੜੇ ਲੋਕ ਮੇਰੀ ਏਜ ਗਰੁੱਪ ਦੇ ਹੈਗੇ ਆ, ਉਹਨਾਂ ਨੂੰ ਪਤਾ ਹੀ ਆ ਵੀ ਐਸ.ਕੇ. ਗੋਇਲ ਜਿਹੜਾ ਆ, ਉਹ ਬੜਾ ਬੁੱਚੜ ਕਿਸਮ ਦਾ ਪੁਲਿਸ ਅਫਸਰ ਰਿਹਾ ਪੰਜਾਬ 'ਚ ਉਸ ਟਾਈਮ ਦੇ ਉੱਤੇ, ਜਿਸ ਟਾਈਮ ਦੇ ਉੱਤੇ ਮਿਲੀਟੈਂਸੀ ਚੱਲਦੀ ਸੀ। ਬਹੁਤ ਹੀ ਕਤਲਾਂ ਦੇ ਵਿੱਚ ਇਨਵੋਲਵ ਰਿਹਾ ਆ ਉਹ। ਇਨਸਾਫ ਜਿਹੜੀ ਆਰਗੇਨਾਈਜੇਸ਼ਨ ਆ, ਉਹਨਾਂ ਨੇ ਦੱਸਿਆ ਵੀ ਇਹਦੇ ਉੱਤੇ ਕਈ ਕੇਸ ਚੱਲਦੇ ਆ। ਵਾਸ਼ਿੰਗਟਨ ਪੋਸਟ ਨੇ ਇਨਸਾਫ ਆਰਗੇਨਾਈਜੇਸ਼ਨ ਨੂੰ ਵੀ ਜਿਹੜਾ ਕੋਟ ਕੀਤਾ ਹੈਗਾ ਆ। ਸੋ ਇਹ ਸਾਰਾ ਕੁਝ ਮਿਲੀ ਭੁਗਤ ਦੇ ਨਾਲ ਚੱਲ ਰਿਹਾ ਸੀ। ਕਹਿੰਦੇ ਵੀ ਜਿਹੜਾ ਗੋਇਲ ਆ, ਇਹ ਕਿਉਂਕਿ ਰਾਜ ਦਾ ਚੀਫ ਅਮਰੀਕਾ ਦੇ ਵਿੱਚ ਸੀ, ਇਹਦੇ ਉੱਤੇ ਭਾਰਤ ਦੀ ਸਰਕਾਰ ਵੱਲੋਂ ਬਹੁਤ ਪ੍ਰੈਸ਼ਰ ਸੀ ਵੀ ਇੰਡੀਆ ਦੇ ਉਲਟ ਇੰਨਾ ਜ਼ਿਆਦਾ ਪ੍ਰਚਾਰ ਹੋ ਰਿਹਾ ਅਮਰੀਕਾ ਦੇ ਵਿੱਚ, ਜਿਹੜੇ ਸਿੱਖ ਆ ਉਹ ਕਰ ਰਹੇ ਆ ਵੀ ਉਹਨੂੰ ਸਪਰੈਸ ਕਿੱਦਾਂ ਕਰਨਾ ਹੈਗਾ। ਸੋ ਇਹ ਜਿਹੜਾ ਗੋਇਲ ਆ, ਇਹ ਇਸ ਰਿਪੋਰਟ ਦੇ ਮੁਤਾਬਕ ਵੀ ਜਾਦਵ ਜਿਹੜਾ ਵਿਕਰਮ ਜਾਦਵ ਆ, ਹੋ ਸਕਦਾ ਇਹਨੂੰ ਕਿਹਾ ਹੋਵੇ ਤੇ ਵਿਕਰਮ ਜਾਦਵ ਨੇ ਗਾਹਾਂ $1 ਲੱਖ ਜਿਹੜਾ ਆ ਉਹ ਨਿਕਲ ਗੁਪਤੇ ਨੂੰ ਆਫਰ ਕੀਤਾ। ਨਿਕਲ ਗੁਪਤੇ ਨੇ ਅੱਗੇ ਜਿਹੜੇ ਹਿਟਮੈਨ ਹਾਇਰ ਕੀਤੇ, ਵਿਕਰਮ ਜਾਦਵ ਨੇ ਹੀ ਗੁਰਪਤਵੰਤ ਸਿੰਘ ਪੰਨੂ ਹੁਣਾਂ ਦੇ ਘਰ ਦਾ ਐਡਰੈਸ ਦਿੱਤਾ ਵੀ ਇੱਥੇ ਜਾ ਕੇ ਤੁਸੀਂ ਉਹਨੂੰ ਮਾਰ ਸਕਦੇ ਹੋ। ਇਹ ਸਾਰਾ ਕੁਝ ਕੈਨੇਡਾ ਦੇ ਵਿੱਚ ਵੀ ਵਾਪਰਿਆ, ਆਪਾਂ ਉਹ ਦੇਖਿਆ ਹੀ ਹੈਗਾ। ਸੋ ਇਹ ਜਿਹੜੀ ਰਿਪੋਰਟ ਆ, ਇਹਦੇ ਵਿੱਚ ਇਹ ਰਿਪੋਰਟ ਦੇ ਮੁਤਾਬਕ ਤਾਂ ਉਹਨਾਂ ਨੇ ਇਹ ਕਿਹਾ ਵੀ ਅਜੀਤ ਡੋਵਲ ਨੂੰ ਵੀ ਪੂਰਾ ਪਤਾ ਆ। ਤੁਸੀਂ ਪਿਛਲੇ ਕਾਫੀ ਲੰਮੇ ਸਮੇਂ ਤੋਂ, ਕਈ ਮਹੀਨਿਆਂ ਤੋਂ ਜਿਹੜੇ ਉੱਥੇ ਦੇ ਫੋਰਨ ਮਿਨਿਸਟਰ ਹੈਗੇ ਆ ਜੈ ਸ਼ੰਕਰ, ਉਹਨਾਂ ਨੂੰ ਸੁਣਦੇ ਆਏ, ਨਹੀਂ ਜੀ ਅਸੀਂ ਇੰਡੀਆ ਵਾਲੇ ਇਦਾਂ ਦਾ ਕੰਮ ਨਹੀਂ ਕਰਦੇ, ਅਸੀਂ ਦੂਜੇ ਮੁਲਕ 'ਚ ਜਾ ਕੇ ਕਿਸੇ ਸਿਟੀਜ਼ਨ ਨੂੰ ਨਹੀਂ ਮਾਰਦੇ ਹੈਗੇ। ਹੁਣ ਉਹ ਪੂਰੀ ਤਰ੍ਹਾਂ ਜਿਹੜੇ ਇਸ ਕੰਮ ਦੇ ਵਿੱਚ ਐਕਸਪੋਜ਼ ਹੋ ਗਏ ਹੈਗੇ ਆ। ਸੋ ਜਿਹੜੇ ਬਹੁਤ ਸਾਰੇ ਅਮਰੀਕਾ ਦੇ ਵਿੱਚ ਸਿੱਖ ਵਸਦੇ ਆ, ਉਹਨਾਂ ਦਾ ਫਰਜ਼ ਇਹ ਬਣਦਾ ਵੀ ਜਿਹੜੇ ਇਹਨਾਂ ਦੇ ਐਸੋਸੀਏਟ ਸੀਗੇ, ਬਹੁਤ ਸਾਰੇ ਸੈਨ ਫਰਾਂਸਿਸਕੋ ਤਹਿਤ ਇੱਕ ਅਫਸਰ ਸੀਗਾ, ਆਈਪੀਐਸ ਆਫੀਸਰ, ਉਹ ਗੁਰੂ ਘਰਾਂ ਦੇ ਵਿੱਚ ਵੀ ਜਾਂਦਾ ਰਿਹਾ, ਆਪਣੇ ਸਿੱਖ ਉਹਨੂੰ ਗੁਰੂ ਘਰਾਂ ਦੇ ਵਿੱਚ ਵੀ ਲਿਜਾਂਦੇ ਰਹੇ। ਉਹ ਸਾਰਾ ਕੁਝ ਜਿਹੜੀ ਇਨਫੋਰਮੇਸ਼ਨ ਆ ਕਿਸੇ ਦੇ ਕੋਲ ਵੀ ਆ, ਉਹ ਸਾਰੇ ਕੁਝ ਤੁਹਾਨੂੰ FBI ਨੂੰ ਕੰਟੈਕਟ ਕਰਨਾ ਚਾਹੀਦਾ ਆ। FBI ਨੇ ਕੁਝ ਮਹੀਨੇ ਪਹਿਲਾਂ ਪੂਰੀ ਐਡਵਰਟਾਈਜ਼ਮੈਂਟ ਜਿਹੜੀ ਆ ਜਾਰੀ ਕੀਤੀ ਸੀ, ਉਹ ਸਾਰੇ ਹੀ ਟੀਵੀ ਰੇਡੀਓ ਸਟੇਸ਼ਨਾਂ ਤੇ ਚੱਲੀ ਆ, ਤੁਸੀਂ ਦੇਖੀ ਹੈਗੀ ਆ ਵੀ ਜੇ ਤੁਹਾਨੂੰ ਕੋਈ ਥ੍ਰੈਟ ਕਰਦਾ, ਕਿਸੇ ਤਰ੍ਹਾਂ ਦਾ ਤੁਹਾਨੂੰ ਲੱਗਦਾ ਆ ਟਰਾਂਸਨੈਸ਼ਨਲ ਰਿਪਰੈਸ਼ਨ ਹੋ ਰਿਹਾ ਆ, ਤੁਹਾਡੇ ਪਰਿਵਾਰ ਨੂੰ ਕੋਈ ਜਿਹੜਾ ਡਰਾ ਰਿਹਾ, ਚਾਹੇ ਉਹ ਇੰਡੀਆ ਦੇ ਵਿੱਚ ਜਾਂ ਇੱਥੇ, ਤੇ ਤੁਸੀਂ ਇਮੀਡੀਏਟਲੀ FBI ਨੂੰ ਕੰਟੈਕਟ ਕਰੋ। ਕਿਸੇ ਤਰ੍ਹਾਂ ਦਾ ਵੀ ਤੁਹਾਡੇ ਕੋਲ ਕੰਟੈਕਟ ਹੈਗਾ, ਕਿਹੜੇ-ਕਿਹੜੇ ਬੰਦੇ ਜਿਹੜੇ ਆ ਇਹਨਾਂ ਦੇ ਨਾਲ ਇਨਵੋਲਵ ਸੀ। ਮਲਹੋਤਰਾ ਨਾਮ ਦਾ ਇਹ ਆਫੀਸਰ ਸੀ ਸੈਨ ਫਰਾਂਸਿਸਕੋ ਸਥਿਤ ਰਾਜ ਦਾ, ਤੇ ਉਹ ਬੰਦੇ ਜਿਹੜੇ ਆ ਉਹ FBI ਨੂੰ ਦੱਸੋ, ਜਿਨ੍ਹਾਂ ਦੇ ਤੁਹਾਨੂੰ ਸ਼ੱਕ ਲੱਗਦੀ ਹੈਗੀ ਆ। ਕਿਉਂਕਿ ਹੁਣ ਜਦੋਂ ਤੋਂ ਇਹ ਚਲ ਗਏ ਹੈਗੇ ਆ, ਫਿਰ ਇੱਕਦਮ ਹੀ ਛੱਡ ਕੇ ਇੱਥੋਂ ਭੱਜ ਗਏ ਸਾਰੇ, ਜਿੰਨੇ ਰਾਹ ਦੇ ਵੀ ਸੀਗੇ। ਈਵਨ ਰਾਹ ਦਾ ਜਿਹੜਾ ਹੈਡ ਸੀ USA ਦੇ ਵਿੱਚ, ਜਿਸ ਤਰ੍ਹਾਂ ਮੈਂ ਦੱਸਿਆ ਸੰਮਿਤ ਗੋਇਲ, ਉਸ ਦੀ ਜਗ੍ਹਾ ਦੇ ਉੱਤੇ ਅਮਰੀਕਾ ਨੇ ਹਜੇ ਕਿਸੇ ਨੂੰ ਅਪਾਇੰਟਮੈਂਟ ਦੀ ਅਪਰੂਵਲ ਨਹੀਂ ਦਿੱਤੀ। ਨਹੀਂ ਦਿੱਤੀ ਚਾਹੇ ਹੈਗੀ। ਕੋਈ ਵੀ ਹੋਵੇ ਜਿਹੜਾ ਐਮਬੈਸੀ ਦੇ ਵਿੱਚ ਇਸ ਲੈਵਲ ਦਾ ਬੰਦਾ ਹੋਵੇ, ਉਹ ਪਹਿਲਾਂ ਅਮਰੀਕਾ ਦੀ ਸਰਕਾਰ ਤੋਂ ਉਹ ਅਪਰੂਵਲ ਲੈਣੀ ਪੈਂਦੀ ਹੈਗੀ ਆ। ਸੋ ਉਹ ਅੱਜ ਦੀ ਡੇਟ 'ਚ ਰਾਹ ਦਾ ਜਿਹੜਾ ਕੋਈ ਵੀ ਬੰਦਾ ਜਿਹੜਾ ਆ ਆਫੀਸ਼ੀਅਲੀ ਨਹੀਂ ਇੱਥੇ ਅਮਰੀਕਾ 'ਚ ਕੰਮ ਕਰ ਸਕਦਾ ਹੈਗਾ। ਇਹ ਅਮਰੀਕਾ ਵਾਲਿਆਂ ਨੇ ਉਹਨਾਂ ਨੂੰ ਕਲੀਅਰ ਕੀਤਾ ਹੋਇਆ ਹੈਗਾ। ਹਾਂ, ਚੋਰੀ ਕੋਈ ਕਰਦਾ ਹੋਵੇ, ਉਹ ਜ਼ਰੂਰ ਤੁਹਾਨੂੰ ਰਿਪੋਰਟ ਕਰਨਾ ਚਾਹੀਦਾ। ਸੋ ਅੱਜ ਦੀ ਜਿਹੜੀ ਵਾਸ਼ਿੰਗਟਨ ਪੋਸਟ ਰਿਪੋਰਟ ਆ, ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਇਹ ਛਾਪੀ ਹੋਈ ਹੈਗੀ ਆ। ਬਿਲਕੁਲ ਦੱਸਦੇ ਜਾਈਏ, ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦੀ ਅਸੈਸੀਨੇਸ਼ਨ ਕਤਲ ਹੋਇਆ ਸੀ 18 ਜੂਨ ਨੂੰ, ਉਹ ਵੀ ਸਿੱਧਾ ਵਾਸ਼ਿੰਗਟਨ ਪੋਸਟ ਵਾਲੇ ਲਿੰਕ ਕਰ ਰਹੇ ਆ ਇਸ ਯਾਦਵ ਦੇ ਨਾਲ। ਜੀ। ਇਹ ਵਿਕਰਮ ਯਾਦਵ ਦੀ ਹੀ ਨਿਗਰਾਨੀ ਹੇਠ ਉਹ ਵੀ ਕਤਲੋਗਾਰਤ ਹੋਈ ਆ, ਕਿਉਂਕਿ ਜਿਹੜਾ ਅਦਾਲਤੀ ਦਸਤਾਵੇਜ਼ ਕੁਝ ਸਮਾਂ ਪਹਿਲਾਂ ਆਪਣੇ ਸਾਹਮਣੇ ਆਇਆ ਸੀ ਗੁਪਤੇ ਦੇ ਨਾਲ ਸੰਬੰਧਿਤ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਸਾਡੀ ਲਿਸਟ ਬਹੁਤ ਲੰਬੀ ਆ, ਜਿੱਦਾਂ ਨਿੱਜਰ ਦਾ ਕੀਤਾ ਆ ਉਸੇ ਤਰੀਕੇ ਦੇ ਨਾਲ ਜਿਹੜਾ ਉਹ ਗੁਰਪਤਵੰਤ ਸਿੰਘ ਪੰਨੂ ਦਾ ਕਰਨਾ ਆ। ਜਿਹੜੇ ਕਹਿੰਦੇ ਵੀ ਅਮਰੀਕਾ ਦੇ ਵੈਸਟਰਨ ਅਫੀਸ਼ੀਅਲ ਇਹ ਕਹਿ ਰਹੇ ਆ, ਕਹਿੰਦੇ ਵੀ ਇਹ ਜਿਹੜਾ ਆਪਰੇਸ਼ਨ ਭਾਈ ਨਿੱਜਰ ਹੁਣਾਂ ਨੂੰ ਕਤਲ ਕਰਨ ਵਾਲਾ ਆ, ਉਹ ਵੀ ਡਾਇਰੈਕਟਲੀ ਯਾਦਵ ਦੇ ਨਾਲ ਜਿਹੜਾ ਉਹ ਲਿੰਕ ਹੋ ਰਿਹਾ ਆ। ਇਸੇ ਤਰੀਕੇ ਦੇ ਨਾਲ ਇਹਨਾਂ ਨੇ ਜਿਹੜੀ ਹਿੰਸਾ ਆ, ਉਹ ਆਪਣੇ ਜਿਹੜੇ ਇੰਡੀਆ ਦਾ ਗਵਾਂਢੀ ਮੁਲਕ ਆ ਪਾਕਿਸਤਾਨ ਦੇ ਵਿੱਚ ਵੀ ਕੀਤੀ, ਜਿੱਥੇ ਉਹਨਾਂ ਨੇ 11 ਸਿੱਖ ਜਾਂ ਕਸ਼ਮੀਰੀ ਜਿਹੜੇ ਆ ਐਕਟਿਵਿਸਟ ਸੀਗੇ, ਉਹਨਾਂ ਨੂੰ ਉੱਥੇ ਜਿਹੜਾ ਉਹ ਮਾਰਿਆ ਸੀਗਾ। ਮੋਦੀ ਸਰਕਾਰ ਹਰ ਇੱਕ ਨੂੰ ਅੱਤਵਾਦੀ ਗਰਦਾਨ ਕੇ ਉਹਨਾਂ ਦੇ ਉਲਟ ਇਦਾਂ ਦੀਆਂ ਜਿਹੜੀਆਂ ਉਹ ਕਾਰਵਾਈਆਂ ਜਿਹੜੀਆਂ ਉਹ ਕਰਵਾ ਰਹੀ ਆ, ਕਤਲੋਗਾਰਤ ਕਰ ਰਹੀ ਆ।
ਇਹ ਤਾਂ ਭਲਾ ਹੋਵੇ ਅਮਰੀਕਾ ਦਾ, ਅਮਰੀਕਾ ਦੀਆਂ ਇੰਟੈਲੀਜੈਂਸ ਏਜੰਸੀਆਂ ਦਾ। ਇਹਨਾਂ ਨੇ ਇੱਥੇ ਜਿਹੜਾ ਉਹ ਪਰਦਾਫਾਸ਼ ਜਿਹੜਾ ਉਹ ਕਰ ਦਿੱਤਾ ਤੇ ਅੱਜ ਵਾਸ਼ਿੰਗਟਨ ਪੋਸਟ ਨੇ ਉਹਨਾਂ ਹਨੇਰਿਆਂ ਦੇ ਵਿੱਚੋਂ ਉਹ CC1 ਦੇ ਪਿੱਛੋਂ ਜਿਹੜਾ ਉਹ ਨਕਾਬ ਚੱਕ ਕੇ ਜਿਹੜਾ ਯਾਦਵ ਆ ਉਸ ਦਾ ਨਾਮ ਜਿਹੜਾ ਉਹਨਾਂ ਨੇ ਤੇਜ਼ ਕਰ ਦਿੱਤਾ ਆ। ਕਹਿੰਦੇ ਵੀ ਭਾਰਤੀ ਇੰਟੈਲੀਜੈਂਸ ਸਰਵਿਸ ਉਹਨਾਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਲਗਾਤਾਰ ਬਹੁਤ ਜ਼ਿਆਦਾ ਜਿਹੜੇ ਇਦਾਂ ਦੇ ਪਲਾਟ ਜਿਹੜੇ ਆ ਉਹ ਕੀਤੇ ਹੈਗੇ ਆ। ਰਾਹ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੇ ਹਰਾਸਮੈਂਟ ਸਿੱਖਾਂ ਦੀ ਤੇ ਹੋਰ ਜਿਹੜੇ ਗਰੁੱਪ ਆ ਜੋ ਕਿ ਮੋਦੀ ਦੇ ਉਲਟਾ ਉਹ ਜੋ ਭਾਰਤ ਦੀ ਸੱਚਾਈ ਦੱਸਦੇ ਆ ਉਹਨਾਂ ਦੇ ਖਿਲਾਫ ਇਹਨਾਂ ਨੇ ਹਰਾਸਮੈਂਟ ਤੇਜ਼ ਕੀਤੀ ਆ। ਚਾਹੇ ਉਹ ਆਸਟ੍ਰੇਲੀਆ ਹੋਵੇ, ਚਾਹੇ ਉਹ ਜਰਮਨੀ ਹੋਵੇ, ਚਾਹੇ ਉਹ ਜਿਹੜੀ ਉਹ ਬ੍ਰਿਟੇਨ ਹੋਵੇ। ਕਹਿੰਦੇ ਵੀ ਇਹ ਪਹਿਲਾਂ ਜਿਹੜੀਆਂ ਜਾਣਕਾਰੀਆਂ ਆ ਉਹ ਪਬਲਿਕ ਨਹੀਂ ਸੀਗੀਆਂ, ਪਰ ਵਾਸ਼ਿੰਗਟਨ ਪੋਸਟ ਦੀ ਇਸ ਦਸਤਾਵੇਜ਼ੀ ਤੇ ਜਿਹੜੀ ਕਹਿ ਸਕਦੇ ਆ ਇਨਵੈਸਟੀਗੇਟਿਵ ਜਰਨਲਿਜ਼ਮ ਤੋਂ ਬਾਅਦ ਦੇ ਵਿੱਚ ਇਹ ਸਾਰਾ ਕੁਝ ਇਸ ਟਾਈਮ ਸਾਹਮਣੇ ਜਿਹੜਾ ਉਹ ਹੋ ਗਿਆ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਰਿਹਾ ਆ। ਕਹਿੰਦੇ ਰੈਲੀਵੇਸ਼ਨਸ ਉਸ ਟਾਈਮ ਦੇ ਉੱਤੇ ਪਰਦਾ ਉੱਠਿਆ ਆ ਜਦ ਮੋਦੀ ਦੇ ਬਾਰੇ ਵੈਸਟਰਨ ਮੁਲਕਾਂ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਚਿੰਤਾ ਆ, ਕੰਸਰਨ ਆ ਵੀ ਉਹਦੇ ਟੈਨਿਓਰ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਇਕਨੋਮਿਕ ਗਰੋਥ ਦੀ ਗੱਲ ਕਰਦਾ ਆ, ਰਾਈਜ਼ ਕਰ ਰਿਹਾ ਹੈ ਗਲੋਬਲ ਸਟੇਚਰ ਦੇ ਵਿੱਚ, ਪਰ ਨਾਲ ਦੇ ਨਾਲ ਜਿਹੜਾ ਅਥਾਰਟੇਰੀਅਜ਼ਮ ਜਿਹੜਾ ਹੈਗਾ ਆ ਉਹ ਉੱਥੇ ਇੱਕਦਮ ਘਰ ਕਰਦਾ ਜਿਹੜਾ ਉਹ ਜਾ ਰਿਹਾ ਆ। ਰੀਸੈਂਟਲੀ ਫਰੀडम ਹਾਊਸ ਨੇ ਇਹ ਰਿਪੋਰਟ ਕੀਤੀ ਸੀ, ਇੱਕ ਜਿਹੜੀ ਹਿਊਮਨ ਰਾਈਟਸ ਦੀ ਆਰਗੇਨਾਈਜੇਸ਼ਨ ਆ, ਵੀ ਇੰਡੀਆ ਨੂੰ ਉਹਨਾਂ ਨੇ ਲਿਸਟ ਕੀਤਾ ਆ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਉਸ ਦਾ ਇਹ ਪ੍ਰੈਕਟੀਸ਼ਨਰ ਆ, ਯਾਨੀ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਵਿਸ਼ਵਾਸ ਵੀ ਕਰਦੇ ਆ ਤੇ ਨਾਲ ਦੇ ਨਾਲ ਉਸ ਦੀ ਇਹ ਵਰਤੋਂ ਕਰਦੇ ਆ। ਕੋਈ ਵੀ ਜਿਹੜਾ ਉਹਨਾਂ ਦਾ ਸਿਟੀਜ਼ਨ ਰਿਹਾ ਆ ਜਾਂ ਡਿਸੀਡੈਂਟ ਆ, ਐਕਟਿਵਿਸਟ ਆ, ਜਰਨਲਿਸਟ ਆ, ਦੂਜੇ ਮੁਲਕਾਂ ਦੀ ਸੋਵਰਨ ਟੈਰੀਟਰੀ ਦੇ ਉੱਤੇ ਜਾ ਕੇ ਉਹਨਾਂ ਨੂੰ ਡਰਾਉਣਾ ਧਮਕਾਉਣਾ, ਉਹਨਾਂ ਦੇ ਉੱਤੇ ਵਾਇਲੈਂਸ, ਹਿੰਸਾ ਜਿਹੜੀ ਕਰਨੀ, ਇੱਥੋਂ ਤੱਕ ਕਿ ਜਿਹੜੇ ਕਤਲ ਕਰ ਦੇਣਾ, ਇਹ ਭਾਰਤ ਦਾ ਹੁਣ ਓਪਸ ਓਪਰੈਂਡੀ ਜਿਹੜਾ ਆ ਉਹ ਬਣ ਚੁੱਕਾ ਆ। ਮੋਡਸ ਓਪਰੈਂਡੀ ਜਿਹੜਾ ਇਸ ਟਾਈਮ ਇਹਨਾਂ ਦਾ ਬਣ ਚੁੱਕਾ ਆ। ਇੰਡੀਆ ਕਹਿੰਦੇ ਹੁਣ ਉਸ ਦੇਸ਼ਾਂ ਦੀ ਕਤਾਰ ਦੇ ਵਿੱਚ ਆ ਚੁੱਕਾ ਹੈ ਜਿਸ ਦੇ ਵਿੱਚ ਚੀਨ, ਰਸ਼ੀਆ, ਈਰਾਨ, ਸਾਊਦੀ ਅਰੇਬੀਆ ਤੇ ਹੋਰ ਜਿਹੜੇ ਰਿਪਰੈਸਿਵ ਰਜੀਮ ਆ ਉਹ ਆਉਂਦੀਆਂ ਆ। ਵਾਸ਼ਿੰਗਟਨ ਪੋਸਟ ਨੇ ਇੰਡੀਆ ਦੀ ਐਕਸਟਰਨਲ ਅਫੇਅਰ ਦੀ ਜਿਹੜੀ ਮਿਨਿਸਟਰੀ ਆ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਇਹ ਤੱਥ ਦਿਖਾ ਕੇ ਉਹਨਾਂ ਦਾ ਟਿੱਪਣੀ ਲੈਣ ਦੀ ਕੋਸ਼ਿਸ਼ ਕੀਤੀ, ਤਾਂ ਭਾਰਤ ਦੀ ਜਿਹੜੀ ਮੀਡੀਆ ਆਫ ਐਕਸਟਰਨਲ ਅਫੇਅਰ ਆ ਉਹਨਾਂ ਨੇ ਇਸ ਉੱਤੇ ਕੋਈ ਵੀ ਟਿੱਪਣੀ ਜਿਹੜੀ ਉਹ ਦੇਣ ਤੋਂ ਨਾ ਕਰ ਦਿੱਤਾ। ਜਿਹੜੇ ਸਵਾਲ ਉਹਨਾਂ ਨੂੰ ਪੁੱਛੇ ਗਏ ਸੀ ਉਸ ਦੇ ਉੱਤੇ ਉਹਨਾਂ ਨੇ ਜਿਹੜੀ ਉਹ ਨਾ ਕਰ ਦਿੱਤੀ ਹੈਗੀ ਆ। ਪੋਸਟ ਦੇ ਰਿਪੋਰਟਰ ਜੇ ਇੱਕ ਨਿਊਜ਼ ਬਰੀਫਿੰਗ ਦੇ ਵਿੱਚ ਪਿਛਲੇ ਹਫਤੇ ਉਹਨਾਂ ਦੇ ਗੱਲ ਕਰ ਰਹੇ ਸੀ, ਰਣਧੀਰ ਜਸਵਾਲ ਨੇ ਜਿਹੜਾ ਉਹ ਕਿਹਾ ਆ ਕਹਿੰਦਾ ਵੀ ਪੰਨੂ ਦੇ ਮਾਮਲੇ ਦੇ ਵਿੱਚ ਅਸੀਂ ਜਿਹੜੀਆਂ ਇਹ ਐਲੀਗੇਸ਼ਨਸ ਆ ਉਸ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰ ਰਹੇ ਹੈਗੇ ਆ। ਸੋ ਇਹ ਜੈਸਵਾਲ ਨੇ ਫਿਰ ਇੱਕ ਵਾਰੀ ਰਿਪੋਰਟਰਸ ਨੂੰ ਕਿਹਾ ਵੀ ਇਹ ਭਾਰਤ ਦੀ ਜਿਹੜੀ ਟਾਰਗੇਟਡ ਕਿਲਿੰਗਸ ਆ ਇਹ ਸਾਡੀ ਪਾਲਿਸੀ ਨਹੀਂ ਆ, ਪਰ ਇਹ ਗੱਲਾਂ ਕਹਿਣ ਦੀਆਂ ਜਿਹੜੀਆਂ ਹੋਰ ਆ ਤੇ ਅਸਲੀਅਤ ਜਿਹੜੀ ਇਸ ਟਾਈਮ ਕੁਝ ਹੋਰ ਸਾਹਮਣੇ ਆ ਰਹੀ ਆ। ਸੋ ਬਹੁਤ ਡਿਟੇਲ ਦੇ ਵਿੱਚ ਇਹ ਰਿਪੋਰਟ ਛਾਪੀ ਹੈਗੀ ਆ। ਜਿਸ ਤਰ੍ਹਾਂ ਮੈਂ ਦੱਸਿਆ ਵੀ ਇਨਸਾਫ ਆਰਗੇਨਾਈਜੇਸ਼ਨ ਨੇ ਦੱਸਿਆ ਵੀ ਜਿਹੜਾ ਗੋਇਲ ਇਨਵੋਲਵ ਆ, ਸੰਮਿਤ ਗੋਇਲ, ਉਹ ਉਹਦੇ ਤੇ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੇ ਬਹੁਤ ਸਾਰੇ ਜਿਹੜੇ ਕੇਸ ਆ ਉਹਦੇ ਤੇ ਚਾਰजेस ਲੱਗਦੇ ਹੈਗੇ ਆ। ਉਸਨੇ ਜਦੋਂ ਉਹ ਪੰਜਾਬ ਦੇ ਵਿੱਚ SSP ਵੀ ਸੀਗਾ, DIG ਵੀ ਰਿਹਾ, ਤੇ ਉਹ ਤੋਂ ਬਾਅਦ ਉਹ ਰਾਤ ਦਾ ਜਿਹੜਾ USA ਦਾ ਇੰਟੈਲੀਜੈਂਟ ਚੀਫ ਉਹਨੂੰ ਬਣਾ ਕੇ ਭੇਜਿਆ ਗਿਆ। ਸੋ ਅਮਰੀਕਾ ਦੀਆਂ ਜਿਹੜੀਆਂ ਏਜੰਸੀਜ਼ ਆ ਉਹ ਬੜੀਆਂ ਸਰਪ੍ਰਾਈਜ਼ ਆ ਵੀ ਇਹ ਇੰਡੀਆ ਵਾਲੇ ਇਸ ਹੱਦ ਤੱਕ ਪਹੁੰਚ ਗਏ ਹੈਗੇ ਆ। ਪਰ ਉਹਨਾਂ ਨੂੰ ਉਹ ਕਹਿੰਦੇ ਕਨਫਰਮ ਆ ਵੀ ਜਿਸ ਹਿਸਾਬ ਦੇ ਨਾਲ ਇੰਡੀਆ ਦਾ ਸਿਸਟਮ ਚੱਲਦਾ ਆ, ਵੀ ਇੰਡੀਆ ਦਾ ਜਿਹੜਾ ਚੀਫ ਹੈਗਾ ਆ NSA ਦਾ, ਡੋਵਲ, ਉਸ ਤੋਂ ਬਿਨਾਂ ਇਹ ਕੰਮ ਨਹੀਂ ਹੋ ਸਕਦਾ ਹੈਗਾ। ਉਸ ਦੇ ਅਪਰੂਵਲ ਤੋਂ ਬਿਨਾਂ ਇਹ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਜਿਹੜੀ ਗੱਲਬਾਤ ਆ ਉਹ ਨਹੀਂ ਹੋ ਸਕਦੀ ਹੈਗੀ। ਸੋ ਪਰ ਇਹਦੇ ਬਾਰੇ ਉਹਨਾਂ ਨੇ ਡੋਵਲ ਦੇ ਆਫਿਸ ਵੀ ਕੰਟੈਕਟ ਕੀਤਾ, ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਐਕਸਟਰਨਲ ਅਫੇਅਰ ਮਿਨਿਸਟਰ ਦੇ ਆਫਿਸ ਵੀ ਜਿਹੜਾ ਕੰਟੈਕਟ ਕੀਤਾ, ਕਿਸੇ ਤਰ੍ਹਾਂ ਦਾ ਜਿਹੜਾ ਜਵਾਬ ਆ ਉਹ ਨਹੀਂ ਦਿੱਤਾ ਗਿਆ ਹੈਗਾ। ਬਹੁਤ ਲੰਮੀ ਰਿਪੋਰਟ ਆ, ਜੇ ਆਪਾਂ ਸਮਾਂ ਲਾਇਆ ਸਾਡਾ ਘੰਟਾ ਲੱਗ ਜਾਣਾ, ਪਰ ਡਿਟੇਲ ਦੇ ਵਿੱਚ ਜਿਹੜਾ ਆ ਆਪਾਂ ਤੁਹਾਨੂੰ ਦੱਸ ਦਿੱਤੀ ਆ ਵੀ ਅੱਜ ਵਾਸ਼ਿੰਗਟਨ ਪੋਸਟ ਨੇ ਜੋ ਅਮਰੀਕਾ ਦੀ ਸਰਕਾਰ ਹਜੇ ਨਹੀਂ ਓਪਨਲੀ ਦੱਸ ਰਹੀ, ਉਹ ਬਿਲਕੁਲ ਕਲੀਅਰ ਕਰ ਦਿੱਤਾ ਆ ਵੀ ਭਾਰਤ ਦੀ ਸਰਕਾਰ ਸ਼ਰੇਆਮ, ਜਾਂ ਭਾਰਤ ਦੀ ਸਰਕਾਰ ਦੇ ਜਿਹੜੇ ਉਹ ਰਾਹ ਦੇ ਬੰਦੇ ਹੈਗੇ ਆ ਉਹ ਟੋਟਲੀ ਇਨਵੋਲਵ ਸੀਗੇ
ਗੁਰਪਤਵੰਤ ਸਿੰਘ ਨੂੰ ਪੰਨੂ ਨੂੰ ਕਤਲ ਕਰਨ ਦੇ। ਇਕੱਲਾ ਉਹਨੂੰ ਨਹੀਂ, ਉਹ ਤੋਂ ਬਿਨਾਂ ਹਰਦੀਪ ਸਿੰਘ ਨਿੱਜਰ ਹੋਣਾ ਦਾ ਵੀ ਉਹਨਾਂ ਨੇ ਨਾਲ ਹੀ ਜੋੜਿਆ ਹੈਗਾ ਵੀ ਇਹ ਵੀ ਇਹੀ ਲੱਗਦਾ, ਤੇ ਹੋਰ ਵੀ ਜਿਹੜੇ ਸਿੱਖ ਆ ਉਹਨਾਂ ਦੇ ਵੀ ਜਿਹੜੇ ਕਤਲ ਹੋਣੇ ਸੀ। ਸੋ ਇਹਦੇ ਵਿੱਚ ਇਹ ਬਹੁਤ ਵੱਡੀ ਡਿਟੇਲ ਆ। ਸਾਰੇ ਜਣੇ ਜਿੰਨੇ ਵੀ ਸਾਡੇ ਸਰੋਤੇ ਆ, ਪੜ੍ਹਿਓ ਜ਼ਰੂਰ। ਅੱਜ ਦੀ ਜਿਹੜੀ ਆ ਇਹ ਵਾਸ਼ਿੰਗਟਨ ਪੋਸਟ ਦੀ ਅਪ੍ਰੈਲ 29 ਦੀ ਜਿਹੜੀ ਰਿਪੋਰਟ ਆ, ਐਕਸਕਲੂਸਿਵ ਰਿਪੋਰਟ ਆ। ਉਹਨੇ ਅਮਰੀਕਨ ਏਜੰਸੀ ਦੇ ਨਾਲ, ਇੰਡੀਅਨ ਏਜੰਸੀ ਦੇ ਨਾਲ, ਯੂਰਪ ਦੀਆਂ ਏਜੰਸੀ ਦੇ ਨਾਲ, ਸਾਰਿਆਂ ਨਾਲ ਇਹ ਗੱਲਬਾਤ ਮਿਲ ਕੇ ਜਿਹੜੀ ਆ ਉਹ ਕੀਤੀ ਹੈਗੀ ਆ। ਬਿਲਕੁਲ ਲੱਗਦਾ ਨਹੀਂ ਆ। ਉਹਨਾਂ ਨੇ ਕਨਫਰਮ ਕੀਤਾ ਆ ਵੀ ਭਾਈ ਨਿੱਜਰ ਹੋਣਾ ਦੇ ਕਤਲ ਦੇ ਵਿੱਚ ਵੀ ਜਿਹੜਾ ਵਿਕਰਮ ਯਾਦਵ ਆ ਉਹੀ ਜਿਹੜਾ ਇਨਵੋਲਵ ਸੀਗਾ। ਸੋ ਇਹ ਚੀਜ਼ ਇਸ ਟਾਈਮ ਆਪਣੇ ਬਿਲਕੁਲ ਜਿਹੜੇ ਉਹ ਸਾਹਮਣੇ ਆ। ਯੂਐਸ ਨੇ ਨਿਖਿਲ ਗੁਪਤਾ ਦੇ ਖਿਲਾਫ ਜਦੋਂ ਚਾਰਜ ਦਾਖਲ ਕੀਤੇ ਸੀਗੇ, ਉਹ ਜਦ ਕੁਛ ਮਹੀਨੇ ਪਹਿਲਾਂ ਜਦ ਉਹਨਾਂ ਨੇ ਉਸ ਨੂੰ ਜਨਤਕ ਕੀਤਾ ਸੀ ਤਾਂ ਉੱਥੋਂ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ ਸੀ। ਚੈੱਕ ਕੋਰਟ ਨੇ ਰੂਲਿੰਗ ਦਿੱਤੀ ਆ ਵੀ ਇਸ ਦੀ ਐਕਸਟ੍ਰੈਡੀਸ਼ਨ ਹੋ ਸਕਦੀ ਆ ਨਿਖਿਲ ਗੁਪਤਾ ਦੀ, ਪਰ ਉੱਥੋਂ ਦਾ ਜਿਹੜਾ ਮਿਨਿਸਟਰ ਆ ਉਸ ਦੀ ਮਨਜ਼ੂਰੀ ਜਿਹੜੀ ਉਹ ਮਿਲਣਾ ਬਾਕੀ ਆ। ਜਦ ਵਾਸ਼ਿੰਗਟਨ ਪੋਸਟ ਕਹਿੰਦੇ ਵੀ ਇਹਨਾਂ ਦੇ ਪੱਤਰਕਾਰ ਇਹ ਰਿਪੋਰਟ ਛਾਪ ਰਹੇ ਸੀ ਤਾਂ ਉਹਨਾਂ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਨਾਲ ਵੀ ਸੰਪਰਕ ਜਿਹੜਾ ਉਹ ਕੀਤਾ ਤੇ ਕਹਿੰਦੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪਿਛਲੇ ਮਹੀਨੇ ਹੀ ਇਸ ਅਸੈਸੀਨੇਸ਼ਨ ਪਲਾਟ ਦੇ ਫਾਲਆਊਟ ਦੇ ਵਜੋਂ ਕੁਝ ਹੋਰ ਨਵੇਂ ਸਟੈਪ ਚੱਕੇ ਆ। ਰੀਸੈਂਟਲੀ 3 ਜਿਹੜੀਆਂ ਵੱਡੀਆਂ ਤੇਲ ਦੀਆਂ ਕੰਪਨੀਆਂ, ਸ਼ਿਪਿੰਗ ਕੰਪਨੀਆਂ ਸੌਰੀ ਇੰਡੀਆ ਦੀਆਂ, ਉਹਨਾਂ ਦੇ ਉੱਤੇ ਇਹਨਾਂ ਨੇ ਰੋਕਾਂ ਜਿਹੜੀਆਂ ਆ ਇਸੇ ਕਰਕੇ ਹੀ ਕਹਿੰਦੇ ਲਾਈਆਂ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਇਹ ਹੋਰ ਵੀ ਵੱਧ ਸਕਦਾ ਹੈਗਾ ਆ। ਸੋ ਵਾਈਟ ਹਾਊਸ ਦੇ ਅਧਿਕਾਰੀਆਂ ਨੇ ਮੋਦੀ ਗਵਰਨਮੈਂਟ ਨੂੰ ਇਸ ਮਹੀਨੇ ਹੀ ਚੇਤਾਵਨੀ ਜਿਹੜੀ ਆ ਇਸ ਦੇ ਵਿੱਚ ਦਿੱਤੀ ਹੈਗੀ ਆ। ਰਾਹ ਨੇ ਇਸ ਤਰੀਕੇ ਦੇ ਨਾਲ ਕਹਿੰਦੇ ਵੀ ਇਹ ਸਾਰਾ ਕੁਝ ਕੀਤਾ ਆ, ਪਰ ਜਿਹੜਾ ਪਲਾਟ ਸੀ ਗੁਰਪਤਵੰਤ ਸਿੰਘ ਪੰਨੂ ਹੁਣਾਂ ਨੂੰ ਕਤਲ ਕਰਨ ਦਾ ਉਹ ਟੋਟਲੀ ਜਿਹੜਾ ਉਹ ਫੇਲ ਹੋਇਆ। ਅਮਰੀਕਾ ਦੀ ਇੰਟੈਲੀਜੈਂਸ ਨੇ ਇਸ ਨੂੰ ਰਾਹ ਦੇ ਵਿੱਚ ਹੀ ਜਿਹੜਾ ਉਹ ਦਬੋਚ ਲਿਆ। ਡੋਵਲ ਹੋਵੇ, ਗੁਪਤਾ ਹੋਵੇ, ਨਿਖਿਲ ਗੁਪਤਾ ਆ, ਚਾਹੇ ਉਹ ਵਿਕਰਮ ਯਾਦਵ ਆ, ਇਹਨਾਂ ਸਾਰਿਆਂ ਦਾ ਇਸ ਟਾਈਮ ਪਰਦਾਫਾਸ਼ ਹੋ ਰਿਹਾ ਤੇ ਇਹਨਾਂ ਸਾਰਿਆਂ ਦਾ ਸਰਗਨਾ ਨਰਿੰਦਰ ਮੋਦੀ, ਉਸ ਦਾ ਵੀ ਚਿਹਰਾ ਜਿਹੜਾ ਉਹ ਲਗਾਤਾਰ ਨੰਗਾ ਹੋਇਆ ਆ। ਵਾਸ਼ਿੰਗਟਨ ਪੋਸਟ ਦੀ ਇਹ ਰਿਪੋਰਟ ਨੂੰ ਜਿਹੜਾ ਉਹ ਤੁਸੀਂ ਪੜ੍ਹਨਾ ਬਿਲਕੁਲ ਵੀ ਨਾ ਭੁੱਲਿਓ। ਤੇ ਹੁਣ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਮੁੜਦੇ ਹਾਂ ਤੇ ਗੱਲਬਾਤ ਨੂੰ ਜਿਹੜਾ ਇਦਾਂ ਹੀ ਜਾਰੀ ਰੱਖਾਂਗੇ। ਆਪਣੇ ਗਵਾਂਢੀ ਮੁਲਕ ਟਰੂਡੋ ਹੁਣਾਂ ਨੇ ਕੀ ਆਖਿਆ ਸਿੱਖਾਂ ਨੂੰ ਲੈ ਕੇ, ਉਹਨਾਂ ਦੇ ਜਿਹੜੇ ਵਿਰੋਧੀ ਧਿਰ ਵਾਲੇ ਆ ਉਹ ਕੀ ਆਖ ਰਹੇ ਆ, ਇਹ ਸਾਰੀਆਂ ਗੱਲਾਂ ਵੀ ਆਪਾਂ ਚਰਚਾ ਕਰਦੇ ਹਾਂ।